अस्सलाम वालेकुम। ਸਿਆਣੇ ਕਹਿੰਦੇ ਆ ਵੀ ਚੱਬਣੇ ਛੋਲੇ ਤੇ ਢਕਾਰ ਬਦਾਮਾਂ ਦੇ। ਮੈਂ ਆਪਦੇ ਕਿਸਾਨਾਂ ਨੂੰ ਜ਼ਿਮੀਂਦਾਰਾਂ ਨੂੰ ਪੁੱਛਦਾ ਵੀ ਕਦੋਂ ਤੱਕ ਆਪਾਂ ਇਦਾਂ ਹੀ ਸੁੱਕੀ ਫੂੰ-ਫਾਂ ਬਣਾਈ ਰੱਖਾਂਗੇ ਵੀ ਇੰਨਾ ਜ਼ਿਮੀਂਦਾਰਾਂ ਤੇ ਇੰਨੇ ਕਿੱਲੇ ਤੇ ਇੰਨਾ ਮਰਬੇ ਵੀ ਇਹ ਮਾਫੀਆ ਸਾਨੂੰ ਸਿਰ ਤਾਂ ਪੱਟਣ ਨਹੀਂ ਦਿੰਦਾ। ਬਈ ਮੈਂ ਤੁਹਾਨੂੰ ਇੱਕ ਸਲਾਹ ਦਿੰਦਾ, ਚੰਗੀ ਲੱਗੇ ਤਾਂ ਰੱਖ ਲਿਓ, ਨਹੀਂ ਤੇ ਆਪਣੇ ਕੱਪੜੇ ਝਾੜ ਦਿਓ। ਵੀ ਆਪਾਂ ਉਹ ਫਸਲਾਂ ਤੋਂ ਬਚੀਏ ਜਿਹੜੀਆਂ ਫਸਲਾਂ ਤੇ ਇਹਨਾਂ ਦੀ ਇਜਾਰਾਦਾਰੀ ਆ, ਮਾਫੀਆ ਦੀ ਇਜਾਰਾਦਾਰੀ ਆ, ਵੀ ਖਰੀਦਾਰ ਸਿਰਫ ਇਹੀ ਆ, ਵੀ ਹੋਰ ਹੈ ਹੀ ਨਹੀਂ। ਆਪਾਂ ਉਹ ਫਸਲਾਂ ਲਾਈਏ ਵੀ ਜਿਹਦਾ ਹਰ ਬੰਦਾ ਗਾਹਕ ਹੋਵੇ। ਹੁਣ ਆਪਾਂ ਗੰਨਾ ਲਾਉਂਦੇ ਹਾਂ, ਵੀ ਗੰਨੇ ਦੇ ਗਾਹਕ ਆ ਕਮਾਦ ਦਾ, ਉਹ ਸਿਰਫ ਸ਼ੂਗਰ ਮਿਲਣਾ, ਉਹਨਾਂ ਨੇ ਫਿਰ ਆਪ ਦੀ ਮਰਜ਼ੀ ਕਰਨੀ, ਰੋਲ ਰੋਲ ਕੇ ਹੀ ਆਪਾਂ ਨੂੰ ਮਾਰਨਾ। ਹੁਣ ਮੱਕੀ ਲਾਉਂਦੇ ਹਾਂ, ਉਹ ਫੀਡ ਮਿਲਾਂ ਖਰੀਦਾਰ ਆ, ਉਹਨਾਂ ਨੇ ਵੀ ਆਪ ਦੀ ਮਨ ਮਰਜ਼ੀ ਕਰਨੀ। ਕਣਕ ਆ ਤੇ ਉਹ ਫਲੋਰ। ਆਪਾਂ ਕੰਮ ਹੀ ਉਹ ਕਰੀਏ ਵੀ ਜਿਹੜਾ ਗਰੀਬ ਵੀ ਗਾਹਕ ਹੋਵੇ, ਅਮੀਰ ਵੀ। ਹੁਣ ਜਿਵੇਂ ਦੁੱਧ ਦਾ ਕੰਮ ਆ, ਗੋਸ਼ਤ ਦਾ ਕੰਮ ਆ, ਕੋਈ ਕੱਟੇ ਰੱਖੀਏ ਵਿੱਚ। ਮੈਂ ਕਹਿੰਦਾ ਜਿੱਦਾਂ ਕਣਕ ਤੇ ਮੱਕੀ ਸਸਤੀ ਹੋਈ ਆ, ਆਪਾਂ ਘਰ ਦਾ ਦੈੜ ਬਣਾ ਕੇ ਇਹਨਾਂ ਨੂੰ ਪਾਓ, ਤੁਹਾਨੂੰ ਵੰਡਾ ਲੈਣ ਦੀ ਵੀ ਲੋੜ ਨਹੀਂ, ਉਹ ਵੀ ਬਚਤ ਆ। ਵੀ ਸਬਜ਼ੀਆਂ ਲਾਈਏ, ਕੋਈ ਬੱਕਰੀਆਂ ਰੱਖੀਏ, ਕੋਈ ਮੁਰਗੀਆਂ ਰੱਖੀਏ, ਵੀ ਫਲਾਂ ਵਾਲੇ ਦਰਖਤ ਲਾਈਏ, ਵੀ ਜਿਹਦਾ ਹਰ ਬੰਦਾ ਗਾਹਕ ਹੋਵੇ। ਮੈਂ ਤੁਹਾਨੂੰ ਐਸੀ ਕਮੇਟੀ ਦੱਸਦਾ ਵੀ ਇਹ ਇਕੱਠੇ ਪੈਸੇ ਆ ਜਾਣ, ਕਿਤੋਂ ਗੁੰਜਾਇਸ਼ ਹੋਵੇ, ਕਿਸੇ ਕੋ ਕਿੱਲੇ ਦੀ, ਕਿਸੇ ਕੋ ਦੁਹਾੜੇ ਦੀ, ਦਰਖਤ ਲਾ ਦਿਓ, ਚਾਹੇ ਪਪੂਲਰ ਹੀ ਲਾ ਦੇ, ਲੈ 4 ਸਾਲਾਂ ਨੂੰ ਇਕੱਠੇ ਪੈਸੇ, ਕਿਸੇ ਧੀ ਦੇ ਕੰਮ, ਕਿਸੇ ਪੁੱਤ ਦੇ ਕੰਮ। ਵੀ ਕਿਸੇ ਤਰ੍ਹਾਂ ਇਹਨਾਂ ਮਾਫੀਆ ਤੋਂ ਬਚੀਏ। ਜੇ ਨਾ ਬਚੇ ਤਾਂ ਫਿਰ ਇਦਾਂ ਹੀ ਰੋਂਦੇ ਰਹਿਣਾ। ਫਿਰ ਸਾਡੀ ਉਹ 5000 ਵਾਲੀ ਕਣਕ ਆ, ਉਹ 2000 ਨੂੰ ਵਿਕਣੀ, 3500 ਵਾਲੀ ਸਾਡੀ ਮੱਕੀ ਉਹ 1500 ਨੂੰ ਵਿਕਣੀ। ਸਿਆਣੇ ਕਹਿੰਦੇ ਵੀ ਜਦੋਂ ਬਘਿਆੜ ਦੇ ਇਲਾਕੇ 'ਚ ਬੱਕਰੀਆਂ ਲਿਜਾ ਕੇ ਚਰਾਣੀਆਂ, ਫਿਰ ਨੁਕਸਾਨ ਤਾਂ ਹੋਣਾ। ਫਿਰ ਇਦਾਂ ਤੂੰ ਦੇਖ, ਇਹ ਖਾਈ ਵੀ ਸਾਨੂੰ ਜਾਂਦੇ ਆ ਤੇ ਬੁਰੇ ਵੀ ਅਸੀਂ ਬਣੀ ਜਾਂਦੇ ਆ। ਹੁਣ ਦੇਖਿਆ ਨਹੀਂ, ਇੱਥੇ ਤਾਂ ਉਹ ਹਿਸਾਬ ਆ ਵੀ ਕੋਈ ਚੋਰ ਗਿਆ ਚੋਰੀ ਕਰਨ, ਤੇ ਉਹਨੇ ਉੱਤੇ ਸਾਫਾ ਲਿਆ, ਹੇਠਾਂ ਧੋਤੀ ਪਾਈ ਹੋਈ, ਤੇ ਕੰਧ ਟੱਪ ਕੇ ਦੇਖਿਆ ਅੱਗੇ ਬੰਦਾ ਵਿਹੜੇ 'ਚ ਸੁੱਤਾ ਪਿਆ, ਤੇ ਉਹਨੇ ਉਹ ਸਾਫਾ ਵਿਛਾ ਕੇ ਨਾ ਵਿਹੜੇ ਦੇ ਵਿੱਚ ਆਪ ਅੰਦਰ ਵੜ ਗਿਆ, ਬਈ ਕੋਈ ਸ਼ਾਇਦ ਚੱਕ ਕੇ ਲਿਆਣਾ, ਸਾਫੇ 'ਚ ਬੰਨ੍ਹ ਕੇ ਨਿਕਲ ਜੂ। ਜਦੋਂ ਅੰਦਰ ਵੜਿਆ ਨਾ, ਤਾਂ ਜਿਹੜਾ ਬੰਦਾ ਸੁੱਤਾ ਪਿਆ ਸੀ ਉਹ ਉੱਠਿਆ, ਉਹਨੇ ਉਹਦਾ ਸਾਫਾ ਚੱਕ ਕੇ ਲੁਕੋ ਲਿਆ ਤੇ ਫਿਰ ਮਚਲਾ ਬਣ ਕੇ ਸੌਂ ਗਿਆ। ਉਹ ਬੰਦਾ ਬਾਹਰ ਆਇਆ ਤੇ ਉਹਨੇ ਦੇਖਿਆ ਸਾਫਾ ਹੈ ਨਹੀਂ, ਉਹਦੇ ਕੋਲ ਟਾਈਮ ਥੋੜਾ ਸੀਗਾ, ਉਹਨੇ ਧੋਤੀ ਲਾਈ, ਆਪਣੀ ਧੋਤੀ ਵਿਛਾ ਕੇ ਤੇ ਫਿਰ ਅੰਦਰੋਂ ਕੋਈ ਸ਼ਾਇਦ ਚੱਕਣ ਚਲਾ ਗਿਆ। ਉਹ ਜਿਹੜਾ ਸੁੱਤਾ ਪਿਆ ਸੀ ਉਹ ਫਿਰ ਉੱਠਿਆ, ਉਹਨੇ ਧੋਤੀ ਲੁਕੋਤੀ, ਫਿਰ ਮਚਲਾ ਬਣ ਕੇ ਸੌਂ ਗਿਆ। ਉਹ ਜਦ ਨੂੰ ਬਾਹਰ ਆਇਆ ਨਾ, ਤੇ ਉਹ ਅਲਫ ਨੰਗਾ ਖਲੋਤਾ, ਨਾ ਧੋਤੀ ਨਾ ਸਾਫਾ ਹੋ ਗਿਆ। ਤੇ ਇੰਨੇ 'ਚੋਂ ਬੰਦਾ ਵੀ ਉੱਠ ਗਿਆ, ਉਹਨੇ ਰੌਲਾ ਪਾਤਾ, ਕਹਿੰਦਾ ਚੋਰ ਚੋਰ। ਤੇ ਉਹ ਚੋਰ ਅੱਗੋਂ ਨਾ ਘਾਬਰਿਆ ਨਹੀਂ, ਤੇ ਉਹਨੂੰ ਬਣਾ ਸਵਾਰ ਕੇ ਕਹਿੰਦਾ, ਉਹ ਕੰਜਰਾ ਕਿਸੇ ਥਾਂ ਦਿਆ, ਹਲੇ ਵੀ ਮੈਂ ਚੋਰ ਆ।